पैप्सी की बोतल की ना पाइप पा के पीन दे इंज कर पीने की चार बोतल तो पैप ही फस गई 3 इडियट तो मेरे जा पे नहीं जी तू टेंशन ना ले अच्छा तेन बचा ले मेरी जान जाएगी ओके मैं यस दान तरते खली बली तेरी राह जल्दी ओ भाई हां ओ बाहुबली हां अंदरों प्यो पंजे के टप्पे भी लाया ले जा मैं इजाजत है शिव कामणी देवी जाओ मैंने तो होना ये दी जान नहीं ठीक है सेहत बाबा हां मार दे हां आ दिया ले गया देखा बगैर मार खा के आ गए दोस्तों ਅਸੀਂ ਬਾਦਰ ਹੈਗੇ ਆ ਹਾਂਜੀ ਹਾਂ ਤੁਹਾਡਾ ਨੰਬਰ ਦਿੱਤਾ ਤੇ ਹੋ ਗਏ मास्टर मैं तो तेरू गैरतमंद समझना है तू जरूरतमंद निकले है ਡਾਇਰੈਕਟਰ ਇਹੀ ਹੁੰਦਾ ਸਿਚੁਏਸ਼ਨ ਦੇ ਹਿਸਾਬ ਨਾਲ ਸੀਨ ਬਦਲ ਲੈਣਾ ਅੱਛਾ ਤੂੰ ਹੈ ਕੌਣ ਤੇ ਕਿੱਧਰ ਆਈ ਹੈ ਮੈਂ ਪਿੰਡੋਂ ਨੱਠ ਕੇ ਆਈ ਹਾਂ ਮੈਨੂੰ ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਹੈ तू सही जगह पे आएंगे सही जगह पे अच्छा एक गल समझ नहीं आई हाँ जी। ਜਿਹੜੇ ਪਿੰਡੋਂ ਨੱਸ ਕੇ ਆਉਂਦੇ ਨੇ ਫਿਲਮਾਂ 'ਚ ਕਿਹੜਾ ਕੰਮ ਕਰਨ ਦਾ ਸ਼ੌਕ ਹੁੰਦਾ ਹੈ ਮੈਨੂੰ ਵੀ ਨਹੀਂ ਆਈ ਅਜੇ ਤੱਕ ਉਹ ਪਿੰਡਾਂ 'ਚ ਤੈਨੂੰ ਪਤਾ ਹੀ ਹੈ ਸੰਡਾ ਮੱਝਾਂ ਸਾਰੇ ਆਮ ਵਿਚਾਰੀਆਂ ਇਹ ਆ ਪਿੰਡਾਂ 'ਚ ਨੱਸ ਕੇ ਆਉਂਦੇ ਨੇ ਭਰਾ ਦੇ ਟਿੰਡਾ ਹੋ ਜਾਂਦੀਆਂ ਹਾਂ ਹਾਂ ਜਿਹੜੀਆਂ ਉੱਥੇ ਤੂੰ ਟੈਨਸ਼ਨ ਨਾ ਲੈ ਸ਼ੂਟਿੰਗ ਕਰਨ ਆਇਆ ਸਾ ਸ਼ੂਟਿੰਗ ਤੇ 32 ਨੰਬਰ ਕਮਰੇ 'ਚ ਉੱਥੇ ਜਾ ਰਿਹਾ ਮੈਂ 32 ਨੰਬਰ ਕਮਰੇ 'ਚ ਜੇ ਮੇਰੀ ਅੱਛਾ ਗੱਲ ਸੁਣ ਮੇਰੀ ਜਿਹੜਾ ਮੇਰਾ ਮੇਰੇ ਡਰਾਇੰਗ ਰੂਮ ਦੇ ਨਾਲ ਕਮਰਾ ਨਹੀਂ ਹਾਂਜੀ ਜਿਹਦਾ ਦਰਵਾਜ਼ਾ ਮੇਰੇ ਕਮਰੇ 'ਚ ਖੁੱਲਦਾ ਹੈ ਜੀ ਉਹ ਕਮਰਾ ਸਾਫ਼ ਕਰ ਦੇ ਉੱਥੇ ਤੇ ਬਹਿ ਰਹਿਣਾ ਤੇਰੀ ਛੁੱਟੀ ਹੋ ਗਈ ਐ ਆ ਗਈ ਓਕੇ ਹੁਣ ਆ ਰਿਹਾ ਕਿ ਮੇਰੇ ਨਾਲ ਹਾਂਜੀ ਤੇਰੇ ਨਾਲ ਕੀ ਮਤਲਬ ਨਹੀਂ ਤੇ ਤੁਸੀਂ ਕੁਝ ਖਾਣਾ ਪੀਣਾ ਹੈ ਤੇ ਮੈਨੂੰ ਪੈਸੇ ਦਿਓ ਮੈਂ ਲਿਆ ਦਿਆਂ ਮੇਰੇ ਕੋਲ ਹੈ ਨੇ ਹੈ ਮੈਂ ਖੁਦ ਹੀ ਲੈ ਆਵਾਂ ਮੈਨੂੰ ਪਤਾ ਤੁਹਾਡੀਆਂ ਜੇਬਾਂ ਫੁੱਲ ਨੇ ਆਓ ਬੇਗਮ ਪੁੱਛਦਾ ਲੱਗਦਾ ਠੀਪੇ ਠੂਪੇ ਰੱਖੇ ਨੇ ਚਲੋ ਮੈਂ ਆ ਰਿਹਾ ਕਮਰੇ ਦੀ ਗਰਮ ਚਾਹ ਤੁਹਾਨੂੰ ਦੇਣਾ ਗਰਮ ਚਾਹ ਤੁਹਾਨੂੰ ਦੇਣਾ ਉਹਨੂੰ ਗਰਮ ਚਾਹ ਦੇਣਾ ਸਾਲਾ ਤੂੰ ਰਸਤੋਂ ਤਰਸਦਾ ਰਹਿਣਾ ਠੰਡੀ ਗੋਲੀ ਵਰਗਾ ਮੂੰਹ ਇਹਦੇ ਆਨੇ ਕੀ ਤਰਸਣਾ ਸਾਨੂੰ ਕੀ ਕੰਬਲ ਕੋਟ ਜਨਾਬ ਤੇ ਤੂੰ ਨਹਿਰ ਤੇ ਨਹਾਉਣ ਲਈ ਟਿਊਬ ਦੀ ਬਣਾਤੀ ਤੁਸੀਂ ਮੈਨੂੰ ਦੱਸਿਆ ਸੀ ਕਿਹੜੀ ਟਿਊਬ ਹੈ ਇਹ ਦੱਸਿਆ ਨਹੀਂ ਬਾਜ ਬਣਾਵਾ ਤੇ ਬੇਟਾ ਜੀ ਤੇਰੇ ਭੈਣ वालेकुम अस्सलाम भाई जी हाँ जी और इस पिंड का स्टाफ किधर है बाहर है मैं जी बोलो मैं जी ओ भाई मैं ओ कुछ नहीं आ भाई ओ बता तक भाई ठीक है दे बाबा ओ सुनो दो खड़ा दो ओए तू लड़का आ गया साथ खड़े पाਉਂਦੇ हो ए भाई ने क्यों है क्यों है भाई come on WRP challenge come and start my challenge this bottle was just wrestling to my life WWF
ਭਾਈ ਮੇਰੀ ਗੱਲ ਸੁਣ ਕਾਹਦਾ ਗੁੱਸਾ ਹੈ ਭਾਈ ਮੇਰੀ ਗੱਲ ਤੁਹਾਨੂੰ ਦੱਸਿਆ ਹੀ ਨਹੀਂ ਕੀ ਕਿ ਅੱਖਾਂ ਚ ਪਾਣ ਵਾਲੀ ਬਣਾ ਭਾਈ ਮੇਰੀ ਗੱਲ ਸੁਣੋ ਮਾਰੀ ਨਾ ਨਾ ਯਾਰ ਮਾਰੋ ਮੇਰੀ ਗੱਲ ਸੁਣ ਯਾਰ ਮੈਂ ਫਿਰ ਨਾ ਹੀ ਸਮਝਾ ਚਲੋ ਬਾਤ ਹੋਵੇ ਆਲੇ ਜਦੀ ਬਣੇ ਉਹ ਭੈਣ ਦੀ ਇੱਜ਼ਤ ਵੀ ਨਾ ਬਚੀ ਤੇ ਭਰਾ ਦੀ ਜ਼ਬਾਨ ਨਹੀਂ ਬਚੇਗੀ ਕੀ ਬਣਿਆ ਉਹ ਇਹਨੂੰ ਤੇ ਛਿੱਤਰ ਮਾਰਦੇ ਰਹੇ ਮੇਰੇ ਵਾਰੀ ਛਿੱਤਰ ਲਵੇ ਪਾ ਕੇ ਉੱਤੇ ਮੈਨੂੰ ਮਾਰਦੇ ਉਹਨਾਂ ਨੇ ਛਿੱਤਰ ਨੂੰ ਸਜ਼ਾ ਦਿੱਤੀ अब क्या होगा? ਮੇਰਾ ਦੋਸਤ ਬਲੈਕ ਬੈਲਟ ਐਸੇ ਕਾਲਜ ਚ ਬਾਥਰੂਮ ਚ ਮੁੰਡਿਆਂ ਨੂੰ ਚਿੱਕਾ ਮਾਰ ਦਿੰਦਾ ਸੀ ਬਾਕੀ ਸਾਰੇ ਨਾਲ ਲੈਂਦੇ ਸਨ ਇਸ ਕੁੜੀ ਦੀ ਇੱਜ਼ਤ ਬਚਾਣੀ ਹੈ ਪਹਿਲੇ ਇਹਦੀ ਇੱਜ਼ਤ ਬਹਾ हाँ जी जी ਉਹ ਨਾ ਹੋਵੇ ਮੈਂ ਇੱਜ਼ਤ ਦੇ ਖਾਤੇ ਉਹ ਪਹਿਲੇ ਲੁੱਟੀ ਗਈ ਹੋਵੇ ਸਾਡੇ ਤੇ ਸਿਰ ਇਲਜ਼ਾਮ ਹੀ ਲੱਗੇ ਨਹੀਂ ਉਹ ਸਿਰਫ ਗਾਲਾਂ ਕਰਦੀ ਹੈ ਲੁੱਟੀ ਪੁੱਟੀ ਗਈ ਉਹ ਜੋ ਦੀ ਇੱਜ਼ਤ ਸੇਫ ਹੈ यस अच्छा जी हाँ इज्जत बचानी है दी अपनी होगी किन्नी की बचानी है जिन्नी को तो मैं रख ली ਆਵੇ ਤਸੇ ਸ਼ਜ਼ਾਨ ਦੀ ਬੋਤਲ ਪੀਤੀ ਤੇ ਬੇਹੋਸ਼ ਹੋ ਗਈ ਉਹ ਕਿਉਂ ਅੱਧੇ ਘੰਟੇ ਬਾਅਦ ਹੋਸ਼ ਹੈ ਮੈਂ ਪੁੱਛਿਆ ਕੀ ਹੋਇਆ ਹੈ ਟੱਕਾ ਨੰਬਰ ਲੰਘ ਗਿਆ देखिए जी की कह रहा है ਲਾਣਤ ਬਾਅਦ ਤੁਸੀਂ ਢੱਕਣ ਕੱਢੋ ਕਿੱਥੇ ਬਲੈਕ ਬੈਲਟ ਤੇ ਕਿੱਕਾਂ ਠੁੱਡੇ ਉਹਨਾਂ ਨੇ ਤੇਰਾ ਬੇਹਤ ਪਰ ਜੇ ਆ ਮਰ ਜੂ ਤੋ ਮਾਰਦਾ ਆ ਨਹੀਂ ਚਲਾਇਆ ਮੇਰਾ ਯਾਰ ਸਜ਼ਾ ਜਾਂਦੇ ਨਿਸ਼ਾਨ ਹਾਂ ਇਹਨਾਂ ਦੀ ਮਾਂ ਬਣਦੀ ਸਾਲਾ ਸੁਰਾਮ ਹੋਇਆ ਇਹਨਾਂ ਦਾ ਤੇਰਾ ਜ਼ਲਮ ਹੋਵੇ ਭਾਈ ਅਰੇ ਇਹਨਾਂ ਚਾਹ ਨੂੰ ਪਛਾਣੇ ਆਵੇ ਪੈਪਸੀ ਦੀ ਬੋਤਲ ਜਿਹੜਾ ਪਾਇਪ ਪਾ ਕੇ ਪੀਣ ਦੇ ਇੰਜ ਕਰਕੇ ਪੀਣ ਲੱਗੀ ਤਾਂ ਬੋਤਲ ਦੇ ਪਾਈਪ ਵਿੱਚ ਫਸ ਗਈ 3 ਇਡੀਅਟ ਤੇ ਮੇਰੇ ਜਾ ਪਏ ਨੇ ਜੀ तू टेंशन ना ले अच्छा तेन बचा ली मेरी जान जाएगी ओके ਮੈਂ यस ਲਾਣਤ ਧਰਤੇ ਖਲੀਬਲੀ ਤੇਰੀ ਰਾਹ ਜੱਲੀ ਉਹ ਭਾਈ ਹਾਂ ਉਹ ਬਾਹੂਬਲੀ ਹਾਂ ਅੰਦਰੋਂ ਪਿਓ ਕੰਜਰ ਕੇ ਟੱਪੇ ਨੂੰ ਵੀ ਲਾਇਆ ਲੈ ਜੰਨੇ ਆ ਇਜਾਜ਼ਤ ਹੈ ਸ਼ਿਵ ਕਾਮਣੀ ਦੇਵੀ जाओ ਇਹਨੇ ਧੋਣਾ ਜਾਂਦੀ ਜਾਨ ਨੂੰ ਠੀਕ ਹੈ ਸਿਹਤ ਬਾਬਾ ਆ ਮਾਰ ਰਿਹਾ ਲੈ ਗਿਆ देखा ਬਗੈਰ ਮਾਰ ਖਾ ਕੇ ਆ ਗਏ ਨੇ ਸੋ ਤਾਤੇ ਮੈਨੂੰ ਦੱਸ ਦੇ ਦੇ ਅਸੀਂ ਬਹਾਦਰ ਹੈਗੇ ਆ क्या ਹਾਂ ਤੁਹਾਡਾ ਨੰਬਰ ਦਿੱਤਾ ਤੇ ਹੋ ਗਏ ਮਾਸ਼ਾਅੱਲਾ ਮੈਂ ਤਾਂ ਤੈਨੂੰ ਗੈਰਤਮੰਦ ਸਮਝਦਾ ਹਾਂ ਤੂੰ ਜ਼ਰੂਰਤਮੰਦ ਨਿਕਲਿਆ ਡਾਇਰੈਕਟਰ ਇਹੀ ਹੁੰਦਾ ਸਿਚੁਏਸ਼ਨ ਦੇ ਹਿਸਾਬ ਨਾਲ ਸੀਨ ਬਦਲ ਲੈਣਾ ਅੱਛਾ ਤੂੰ ਕੁੜੀਏ ਤੂੰ ਹੈ ਕੌਣ ਤੇ ਕਿੱਧਰ ਆਈ ਹੈ ਮੈਂ ਪਿੰਡੋਂ ਨੱਠ ਕੇ ਆਈ ਹਾਂ ਮੈਨੂੰ ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਹੈ ਤੂੰ ਸਹੀ ਜਗ੍ਹਾ ਤੇ ਆਈ ਹੈ ਸਹੀ ਜਗ੍ਹਾ ਤੇ ਅੱਛਾ ਇੱਕ ਗੱਲ ਸਮਝ ਨਹੀਂ ਆਈ ਹਾਂਜੀ ਜਿਹੜੇ ਪਿੰਡੋਂ ਨੱਸ ਕੇ ਆਉਂਦੇ ਨੇ ਫਿਲਮਾਂ 'ਚ ਕਿਆ ਕੰਮ ਕਰਨ ਦਾ ਸ਼ੌਕ ਹੁੰਦਾ ਹੈ ਮੈਨੂੰ ਵੀ ਨਹੀਂ ਆਈ ਅਜੇ ਤੱਕ ਉਹ ਪਿੰਡਾਂ 'ਚ ਤੈਨੂੰ ਪਤਾ ਹੀ ਹੈ ਸੰਡਾ ਮੱਝਾਂ ਸਾਰੇ ਆਮ ਵਿਚਾਰੀਆਂ ਇਹ ਨਿਕਲ ਆ ਪਿੰਡਾਂ 'ਚ ਨੱਸ ਕੇ ਆਉਂਦੇ ਨੇ ਭਰਾਵਾਂ ਦੇ ਟਿੰਡਾ ਹੋ ਜਾਂਦੀਆਂ ਹਾਂ ਜਿਹੜੀਆਂ ਉੱਥੇ ਤੂੰ ਟੈਨਸ਼ਨ ਨਾ ਲੈ ਸ਼ੂਟਿੰਗ ਕਰਨ ਆਇਆ ਸਾ ਸ਼ੂਟਿੰਗ ਤੇ 32 ਨੰਬਰ ਕਮਰੇ 'ਚ ਉੱਥੇ ਜਾ ਰਿਹਾ ਮੈਂ 32 ਨੰਬਰ ਕਮਰੇ 'ਚ ਜੇ ਮੇਰੀ ਅੱਛਾ ਗੱਲ ਸੁਣ ਮੇਰੀ ਜਿਹੜਾ ਮੇਰੇ ਡਰਾਇੰਗ ਰੂਮ ਦੇ ਨਾਲ ਕਮਰਾ ਨਹੀਂ ਹਾਂਜੀ। ਜਿਹਦਾ ਦਰਵਾਜ਼ਾ ਮੇਰੇ ਕਮਰੇ 'ਚ ਖੁੱਲਦਾ ਹੈ, ਜੀ, ਜੀ। ਉਹ ਕਮਰਾ ਸਾਫ਼ ਕਰ ਦੇ ਉੱਥੇ ਤੇ ਮੈਂ ਰਹਿਣਾ ਤੇਰੀ ਛੁੱਟੀ ਹੋ ਗਈ ਇਹ ਆ ਗਈ ਓਕੇ ਹੁਣ ਆ ਰਿਹਾ ਕਿ ਮੇਰੇ ਨਾਲ ਹਾਂ ਤੁਸੀਂ ਕੁਝ ਤੇਰੇ ਨਾਲ ਕੀ ਮਤਲਬ ਨਹੀਂ ਤੇ ਤੁਸੀਂ ਕੁਝ ਖਾਣਾ ਪੀਣਾ ਹੈ ਤੇ ਮੈਨੂੰ ਪੈਸੇ ਦਿਓ ਮੈਂ ਲਿਆ ਦਿਆਂ ਮੇਰੇ ਕੋਲ ਹੈ ਨੇ ਹੈ ਮੈਂ ਖੁਦ ਹੀ ਲੈ ਆਵਾਂ ਮੈਨੂੰ ਪਤਾ ਤੁਹਾਡੀਆਂ ਜੇਬਾਂ ਫੁੱਲ ਨੇ ਆਓ ਬੇਗਮ ਤੁਸੀਂ ਤਾਂ ਲੱਗਦਾ ਠੀਪੇ ਠੂਪੇ ਰੱਖੇ ਨੇ ਚਲੋ ਮੈਂ ਆ ਰਿਹਾ ਕਮਰੇ ਜੀ ਗਰਮ ਚਾਹ ਤੁਹਾਨੂੰ ਦੇਣਾ ਕੀ? ਗਰਮ ਚਾਹ ਤੁਹਾਨੂੰ ਪਿਆ ਉਹਨੂੰ ਗਰਮ ਚਾਹ ਦੇਣਾ ਸਾਲਿਆ ਤੂੰ ਰਸਤੋਂ ਤਰਸਦਾ ਰਹਿਣਾ ਉਹ ਠੰਡੀ ਗੋਲੀ ਵਰਗਾ ਮੂੰਹ ਇਹਦਾ ਇਹਨੇ ਕੀ ਤਰਸਣਾ ਸਾਨੂੰ ਕੀ ਕੰਬਲ ਕੁੱਟ ਜਨਾਬ
क्यों नहीं लगता हैं? क्यों मार रहे हैं? ਇਹਨੇ ਪੈਸੇ ਦਿੱਤੇ ਮਸ਼ਹੂਰੀ ਬਣਾਉਣ ਲਈ तो मशहूरी बनाई है ਅਤੇ ਟਿਊਬ ਦੀ ਬਣਾਣੀ ਸੀ ट्यूब की मशहूरी बनाई है ਉਹ ਕਿਹੜੀ ਟਿਊਬ ਦੀ ਬਣਾਈ ਹੈ ਤੂੰ ਤੈਨੂੰ ਕਿਹਾ ਸੀ ਅੱਖਾਂ 'ਚ ਪਾਉਣ ਲਈ ਟਿਊਬ ਹਾਂ। ਤੇ ਤੂੰ ਨਹਿਰ ਤੇ ਨਹਾਉਣ ਲਈ ਟਿਊਬ ਦੀ ਬਣਾਤੀ ਤੁਸੀਂ ਮੈਨੂੰ ਦੱਸਿਆ ਸੀ ਕਿਹੜੀ ਟਿਊਬ ਹੈ ਨਹੀਂ ਇਹ ਦੱਸਿਆ ਨਹੀਂ ਸੀ ਬਣਾਓ ਇੱਧਰ ਬੇਟਾ ਜੀ ਓਏ ਤੇਰੀ ਭੈਣ अपने फौजी मारी जा रहे अस्सलाम वालेकुम वालेकुम अस्सलाम भाई जी हाँ जी और इस ट्रेन का स्टाफ किधर है बाहर मेहरबानी कौन हो हाँ जी अरे ओ भाई मैं ओ कुछ नहीं है ओए अभी ओ बता तड़के मारी निकल दे ओए ओ सुनो दो सुना दो ओए दुआरे का आ गया साथ फिर घूमते हो ओए भाई ने क्यों है क्यों भाई come on You want me challenge? Come and start my challenge. This photo was just wrestling to my life, WWF. Coaster is up. This bicep is. Pussy. भाई ने किधर हो मेरी बात सुनो भाई ने मेरी बात सुनो कहना कुछ है हाँ? भाई ने मेरी बात ਤੁਹਾਨੂੰ ਦੱਸਿਆ ਹੀ ਨਹੀਂ ਕਿ ਅੱਖਾਂ 'ਚ ਪਾਣ ਵਾਲੀ ਬਣਾ भाई मेरी बात सुनो मारी जा, मारी क्यों जा। मारते भाई ना मारो ना यार मारो मेरी बात सुनो यार मैं फिर ना ही समझा बेटा खाली बल्ली ਚਲੋ ਬਾਹਰ ਮਾਲੇ ਜਦੀ ਬਣੇ सलामत रहो खुश रहो शाद रहो आबाद रहो तुसी खुश मेरा पाकिस्तान खुश दुआ यही मंगनी है कि मेरे मौला मेरे सफर दे नाली परचम की खैर होवे एक क़यामत तक इंज ही लहरांदा रहे ਕੀ ਬਾਤ अपना गल सुनाओ कौम ना किताब चलते हैं ਅੰਮੀ देख नहीं रहे ओपोजिशन बैठी है ਕਿਹੜੀ ਆਪੋਜੀਸ਼ਨ जेडे आंदे गए ने मर जा मेरे काम तो ले लेने दोस्तों जे तुहाडी खुशी ऐसे च ना मेरे मरना ਤੁਹਾਨੂੰ खुशी मिलती है तो अल्लाह कबूल कर ਆਮੀਨ ਕਹੋ ਸਾਰੇ ਤੁਹਾਡੇ ਖਿਲਾਫ ਦੇ ਬਾਜੀ एक्टर मैं कहना मकनातीस की मानत होना चाहिए कि अपनी सारिया खुशियां ਤੁਹਾਡੇ ना करके ਤੁਹਾਡੇ खास सारे काम आप चूस लवे कह लो ते रही गल हुण मेरी अपनी ए छदू ਚਲੋ ਬਾਹਰ ਇੱਥੇ ਕੋਈ ਸ਼ਾਦੂ ਨਹੀਂ ਚਾਹ छदू ਓਏ ਤੇ ਸ਼ਾਦੂ ਕੋਈ ਨਹੀਂ ਚਿੱਕੜ ਦੇ ਕੋਫਤੇ और चिकन का कोफ्ता चुका सी ਆਫ ਕੋਰਸ अल्लाह की कसम ਹਾਂਜੀ ਜੁਗਾ ਤੇ ਚਿੱਕੜ ਦਾ ਕੋਫਤਾ हसन वाली गल है ਯਾਰੋ ਹੱਸੇ ਨੇ ਉਹ ਬੰਦਾ ਮਿਲਾ ਮੈਨੂੰ ਹਾਂਜੀ ਜਿਹੜਾ ਚਿਕਨ ਦੇ ਕੋਫਤੇ ਬਣਾਉਂਦਾ ਖੋਤੀ ਦੇ ਬੱਚੇ ਇੰਨੀ ਮਹਿੰਗੀ ਰੋਟੀ ਖਾ ਕੇ ਆਏ ਆ ਉਹਨਾਂ ਨੂੰ ਵੀ ਉਲਟੀਆਂ ਕਰਾਉਣ ਲੱਗਾ ਅੱਛਾ ਤੂੰ ਓ ਸ਼ਾਦੂ ਕੋਈ ਨਹੀਂ ਚੱਲ ਬਾਹਰ ਹੋ ਮੈਂ ਤਕਰੀਰ ਮਾਰਨੀ ਫਿਰ ਠੰਡੀ ਕੁੜੀ ਛੱਡੋ ਅੰਨੀ ਮਾਂ ਦੇ ਬੱਚੇ ਉਧਰ ਜਾਏ ਸ਼ਾਦੂ ਹੈ ਕੌਣ ਬੱਚਾ ਪੈਦਾ ਹੋਵੇ ਨਾ ਹਾਂਜੀ। ਮੁਸਲਮਾਨ ਕਰਾਉਣ ਤੋਂ ਪਹਿਲੇ ਹਾਂ। ਤੇਰੇ ਨਾਲ ਜ਼ਿਆਦਾ ਮਾਂ ਸਕੇ ਲੱਗਾ ਹੁੰਦਾ ਅੱਛਾ ਤੂੰ ਇਹ ਸ਼ਾਦੂ ਹਰੀ ਕੌਣ ਹੈ ਉਹ ਮੇਰਾ ਯਾਰ ਹੈ ਉਹ ਇਹ ਤਾਂ ਤੇਰੀ ਅੰਮੀ ਵੀ ਕਹਿੰਦੀ ਸੀ ਲੈ ਜਿਵੇਂ ਮੈਨੂੰ ਨਹੀਂ ਪਤਾ ਓਏ ਉਹ ਬਾਤ ਕਰਦੀ ਐ ਮੇਰੀ ਨੂਰਾਨੀ ਤੇਰੇ ਹੁੰਦੇ ਹਾਂਜੀ ਹਾਂਜੀ ਅੱਛਾ ਤੂੰ ਉਹ ਸ਼ਾਦੂ ਦਾ ਘਰ ਨਹੀਂ ਹੈ ਬਾਜੀ ਆ ਮੇਰਾ ਯਾਰ ਆ ਚੀਤੋ ਹਾਂ ਕਿਹੜਾ ਛੀਟੂ ਨਿਕਲੇ ਸੋ ਸਾਲਿਆ ਤੇਰੀ ਬਿਮਾਰੀ ਫੈਲੀ ਹਾਲੇ ਤੱਕ ਵਾਦਾ ਲੱਗਣ ਨਹੀਂ ਚੱਲ ਨਹੀਂ ਮੈਂ ਕਿਹਾ ਵੀ ਪੁੱਛਦਾ ਜਾਂ ਕੇਬਲ ਵੀ ਪੁੱਛਦਾ ਜਾਂ ਕੇਬਲ ਪੁੱਛੋ ਤੇਰੀ ਕਦੋਂ ਪੁੱਛੋ ਜਿਹੜਾ ਵੀ ਆ ਗਈ
ਉਹ ਤੈਨੂੰ ਨਹੀਂ ਕਹਿ ਰਿਹਾ, ਉਹ ਫੋਨ ਕਰਕੇ ਕਿਸੇ ਹੋਰ ਨੂੰ ਕਹਿ ਰਿਹਾ ਕੋਈ ਨਾ ਇਹਨੂੰ ਪੁੱਛੋ ਮੈਂ ਆਖਿਆ ਇਹਨੂੰ ਤਾਂ ਪਤਾ ਮੇਰਾ ਮਾਮੂ ਹੈ ਸਾਲਾ ਮੇਰੇ ਪਿੰਡ ਦਾ ਹੀ ਹੈ। ਅੱਛਾ ਜੀ ਹਾਂ ਮੋਚੀਆਂ ਦਾ ਮੁੰਡਾ ਹੀ ਹਮ ਨਹੀਂ ਆ ਮੋਚੀਆਂ ਦਾ ਮੈਂ ਡਰਾਈਵਰ ਲੱਗਾ ਇੱਥੇ ਇੱਥੇ ਡਰਾਈਵਰ ਲੱਗਾ ਲੱਗੀ ਮੋਚੀ ਗੱਡੀ ਨਹੀਂ ਚਲਾ ਸਕਦੇ ਚੱਲ ਜਾਏ ਆਲਾ ਤੇ ਮੰਮੀ ਵੇਖ ਲੋ ਅੱਲਾ ਤੂੰ ਇੱਜ਼ਤ ਦੇਣ ਤੇ ਆਵੇ ਮੰਮੀ ਦੇ ਮਸਲੀ ਆ ਉਹਦੇ ਜ਼ਮੀਨਾਂ ਸਾਰੀਆਂ ਆ ਗਈਆਂ ਰਿੰਗ ਰੋਡ ਦੇ ਵਿੱਚ ਲੋਕਾਂ ਨੇ ਚੌਧਰੀ ਗਿਆ ਸੀ ਪੱਕੇ ਹੋਏ ਚੱਲ ਮੈਂ ਨਹੀਂ ਮੋਚੀ ਕਿੱਥੇ ਗਿਆ ਸਾਧੂ ਕਿਹੜਾ ਛਾਡੂ ਉਹ ਸਾਧੂ ਕੀ ਰਹਿੰਦਾ ਇੱਥੇ ਇਹ ਕੋਲ ਡੱਬੀਆਂ ਦਾ ਖੋਤਾ ਪੁੱਛੋ ਇਹਨੂੰ ਕੌਣੇ ਇਹ ਡੱਬੀਆਂ ਵਾਲਾ ਖੋਤਾ ਜੋ ਸੀ ਇਹ ਡਿਜ਼ਾਈਨਿੰਗ ਹੁੰਦੀ ਹੈ ਅੱਛ ਬੁਰਗੋ ਮਾਸ਼ਾਅੱਲਾ ਕਿੰਨੀ ਆਜ਼ਾਦੀ ਹੋਈ ਕਿੰਨੀ ਉਮਰ ਹੋ ਗਈ ਹੋਵੇ ਕਿ 56 ਸਾਲ ਤੇ ਤੁਹਾਨੂੰ ਕਿਸੇ ਨੇ ਸਮਝਾਇਆ ਕੀ ਕਿ ਸਫਾਈ ਕਿਸੇ ਹੋਰ ਜਗ੍ਹਾ ਤੋਂ ਕਰੀ ਦੀ ਤੁਸੀਂ ਸਿਰ ਤੇ ਲਈ ਗਏ ਇਹ ਕੌਣ ਹੋਏ ਮੈਨੂੰ ਕੀ ਪਤਾ ਉਹ ਮੈਂ ਤਾਂ अब दीनू का मुंडा ਕਿਹੜਾ ਦੀਨੂ ਤੁਹਾਡਾ ਹਮਸਾਇਆ ਜਿਹੜਾ ਅੱਲਾ ਦੀਨਾ ਮਤਲਬ ਚੋਰੀਆਂ ਕਰਦਾ ਫੜਿਆ ਹੋਇਆ ਉਹਦਾ ਪੁੱਤਰ ਬੋਲਾ ਔਰ ਦੀਨੇ ਦਾ ਕਿੱਥੇ ਜਾਂਦੇ ਕਿੱਥੇ ਆ ਛਾਡੂ ਇੱਥੇ ਤੂੰ ਬੜਾ ਜਵਾਨ ਦਮ ਦਿੱਤਾ ਖੈਰ ਇਹ ਦਮ ਦੇਣਾ ਕੋਈ ਜੋਗ ਨਹੀਂ ਹੁੰਦੀ ਕੀ ਹੁੰਦਾ ਇਹਨੂੰ ਕਹਿੰਦੇ ਨੇ ਹੀਟ ਇਹਦੀਆਂ ਜਵਾਨ ਜੋ ਉਹ ਕਰਨੀ ਹੈ ਜਿਹੜੀ ਤੁਹਾਡੀ ਮਾਂ ਦੇ ਖਸਮਾਂ ਨੂੰ ਪਸੰਦ ਆਵੇ ਓਏ ਮੇਰੀ ਗੱਲ ਹੁਣ ਸੋਚੀ ਪਈ ਖਰੇ ਪੁੱਛ ਲਿਆ ਇਸ ਟਾਈਮ ਕੀ ਕਰ ਰਹੀ ਓਏ ਸਾਧੂ ਓਏ ਇੱਕ ਮਿੰਟ ਖੜਿਆ ਬਲਾਣਾ ਔਰ ਛਾਡੂ ਕੀ ਆ ਛਾਡੂ ਇੱਥੇ ਹੈ ਕੋਈ ਨਹੀਂ ਕਿਉਂ ਨਹੀਂ ਜਾਦੂ ਆ ਕੀ ਤੁਹਾਡਾ ਪੁੱਤਰ ਜਿਹੜਾ ਓਏ ਉਹਦਾ ਨਾਮ ਸ਼ਾਹ ਦੇ ਓਏ ਜਾਦੂ ਹੀ ਹੋਏ ਜੇ ਤਾਰੇ ਮੂੰਹ ਦੀ ਹੋਈ ਓਏ ਸ਼ਾਹ ਪੁੱਤਰ ਜਾਦੂ ਕੀ ਰੋਲਾ ਪਾਇਆ ਕੀ ਹੈ ਭਾਜੀ ਮੇਰੇ ਯਾਰ ਉਹ ਸੀਨੇ ਟੱਬ ਬੋਲੇ ਕਿੱਥੋਂ ਆ ਗਿਆ ਤੂੰ ਉੱਥੋਂ ਇੱਥੇ ਤੋਂ ਸਾਰੇ ਹੁੰਦੇ ਨੇ ਪਿੰਡੋਂ ਤੇਰਾ ਯਾਰ ਭੋਲਾ ਹੋਰ ਸਾਧੂ ਕਰਮ ਸਾਧੂ ਸੁਣਾ ਸਾਧੂ ਸ਼ਹਿਰ ਇੱਥੇ ਮੈਂ ਡਾਇਰੈਕਟਰ ਐਸੇ ਬਣਾ ਨਾ ਅਰਸ਼ਾਦ ਅਹਿਮਦ ਸਾਹਿਬ ਲੱਖ ਦੇ ਨਾਲ ਅਮਰੀਕਾ ਵੀ ਚਲੇ ਜਾਓ ਅਸਲੀ ਇਨਸਾਨ ਹੋਈਏ ਜਿਹੜਾ ਆਪਣੀ ਔਕਾਤ ਨਾ ਭੁੱਲੇ ਯਾਨੀ ਸਾਧੂਲਾ ਮੈਂ ਕਹਿਣਾ ਸਾਧੂ ਨਹੀਂ ਯਾਰ ਆ ਭੁੱਲ ਗਿਆ ਸਾਰੀਆਂ ਗੱਲਾਂ ਤੇਰੀ ਯਾਰ ਨਹੀਂ ਤੇਰੀ ਪਰਦੀਆਂ ਗੱਲਾਂ ਕੋਲ ਭੁੱਲਦਾ ਯਾਰ ਮੈਂ ਕਰਾਈ ਨੂੰ ਦਰਦ ਹੋਈ ਅੱਛਾ ਤੂੰ ਹਾਂ ਤੇਰੀ ਯਾਰ ਨਾਲ ਵਿਆਹ ਕਰ ਲਈ ਲਾਹ ਜੀ ਮੇਰੇ ਘਰ ਤੈਨੂੰ ਕਿਹਨੇ ਕੁੜੀ ਦੇਤੀ ਉਹ ਪੂਰੇ ਪਿੰਡ 'ਚ ਖਰਾਬ ਸੀ ਕੁੜੀ ਅੱਛਾ ਉਹਨਾਂ ਦੀ ਲਿੰਡਾ ਕੋਈ ਨਹੀਂ ਸੀ ਮੈਨੂੰ ਦਿੰਦਾ ਕੋਈ ਨਹੀਂ ਸੀ ਫੇਰ ਮੈਂ ਕਿਹਾ ਮੈਨੂੰ ਦੇ ਮੈਂ ਠੀਕ ਕਰਾ ਦਾਂਗਾ ਤੂੰ ਠੀਕ ਕਰਾ ਦੇ ਹਾਂ ਮੈਂ ਕੇਵਲ ਇੱਥੇ ਚਲੇ ਗਿਆ ਮੈਂ ਠੀਕ ਹੈ ਅਰੇ ਉਧਰ ਹੀ ਢਾਈ ਪੇਸ਼ ਕਰ ਜਿਹੜੀ ਕਰਨੀ ਇਹ ਬਿਆਨ ਪੇਸ਼ ਕਰਨਾ ਕੋਈ ਜ਼ਰੂਰੀ ਨਹੀਂ ਹੁੰਦੀ ਇਹ ਦਿਵਾਲੀ ਹੁੰਦੀ ਹੈ ਓਏ ਇਹ ਕੋਈ ਲੋਕਾਂ ਕਰੀ ਜਾਏ ਚੰਗਾ ਕਰੇ ਤੇਰੇ ਯਾਰ ਨੇ ਸ਼ਾਦੀ ਕਰ ਲਈ ਯਾਰ ਨੇ ਵਿਆਹ ਕਰਨਾ ਮੈਨੂੰ ਬੜੀ ਖੁਸ਼ੀ ਹੋਈ ਹੈ ਤੇਰੀ ਜਾਨ ਛੁੱਟ ਗਈ ਮੇਰੀ ਜਾਨ ਤੱਕ ਸ਼ਾਦੀ ਕਰ ਲਈ ਤੇਰੀ ਯਾਰ ਮੈਂ ਕਿਹਾ ਪਤਾ ਤੂੰ ਸ਼ਾਦੀ ਕਰ ਲਈਏ ਹਾਂ ਬੱਤੀ ਦੀਆਂ ਲੱਗੇ ਇੰਨੀ ਵੇਖੋ ਬਾਤ ਛੱਡੀ ਅੱਛਾ ਜੀ ਬੱਤੀ ਨੇ 180 ਰੁਪਏ ਵਾਹ ਜੀ ਵਾਹ ਬੜੀ ਗੱਲ ਤੇਰੇ ਯਾਰ ਨੇ ਸ਼ਾਦੀ ਕਰ ਲਈ ਆਹੋ ਮੈਨੂੰ ਲੱਗ ਗਿਆ ਪਤਾ ਹਾਂ ਸ਼ਾਦੀ ਕਰ ਲਈ ਤੇਰੇ ਯਾਰ ਨੇ ਮੈਨੂੰ ਲੱਗ ਗਿਆ ਪਤਾ ਤੂੰ ਵਿਆਹ ਕਰ ਲਿਆ ਸ਼ਾਦੀ ਕਰ ਲਈਏ ਤੇ ਜੇ ਕੁੜੀ ਖਰਾਬ ਸੀ ਉਹਨੂੰ ਲੈਂਦਾ ਕੋਈ ਨਹੀਂ ਸੀ ਤੈਨੂੰ ਦਿੰਦਾ ਕੋਈ ਨਹੀਂ ਸੀ ਤੂੰ ਲਿੱਲੀ ਤੂੰ ਠੀਕ ਕਰਾ ਲਈ ਸ਼ਾਦੀ ਕਰ ਲਈ ਮੇਰੇ ਯਾਰ ਨੇ ਸ਼ਾਦੀ ਕਰ ਲਈ ਉਹ ਲੱਗ ਗਿਆ ਮੈਨੂੰ ਪਤਾ ਅੱਲਾ ਜੀ ਦੇ ਇੱਜ਼ਤ ਦੇਣ ਤੇ ਆਵੇ ਹਾਂ ਹੁਣ ਤੇਰਾ ਤਾਰਫ ਫਰਾ ਦੇ ਪਰੇ ਖਲੋਤਾ ਹੈ ਹਾਂ ਉਹ ਮੇਰਾ ਡਰਾਈਵਰ ਹੈ ਚਲਾਉਣੀਆਂ ਗੱਡੀਆਂ ਹਾਂ ਤੇ ਯਾਰ ਨੇ ਸ਼ਾਦੀ ਕਰ ਲਈ ਮੈਨੂੰ ਲੱਗ ਗਿਆ ਪਤਾ ਤੂੰ ਸ਼ਾਦੀ ਕਰ ਲਈਏ ਇਹ ਵਿਚਕਾਰ ਮੇਰੇ ਅੱਬਾ ਜੀ ਨੇ ਹਾਂ ਅੱਛਾ ਇਹ ਨੇ ਉਹ ਜਿਹੜੀ ਤੁਹਾਡੇ ਵਾਲਦਾ ਨੂੰ ਬਾਅਦ ਵਿੱਚ ਗੁਸਲ ਕਰਦਾ ਉਹ ਭਾਈ ਅੱਬਾ ਜੀ ਉਤਰੇ ਚਮਨ ਹਾਂ ਅੱਬਾ ਜੀ ਤੇ ਇਹ ਕੌਣ ਹੈ ਪਿੰਡ ਸੀ ਨਾਲ ਇਹ ਸਾਡੇ ਨੌਕਰ ਹੈ ਨੌਕਰ ਕੰਦੇ ਭਾਂਡੇ ਤੇ ਯਾਰ ਨੇ ਸ਼ਾਦੀ ਪਤਾ ਲੱਗ ਗਿਆ ਮੈਨੂੰ ਉਹ ਸਾਡਾ ਡਰਾਈਵਰ ਹੈ ਵੀ ਸ਼ਾਦੀ ਕਰ ਲਈਏ ਮੇਰਾ ਪਿਓ ਹੈ ਵੀ ਸ਼ਾਦੀ ਕਰ ਲਈਏ ਇਹ ਨੌਕਰ ਹੈ ਵੀ ਸ਼ਾਦੀ ਕਰ ਲਈ ਮੇਰਾ ਯਾਰ ਹੈ ਵੀ ਸ਼ਾਦੀ ਕਰ ਲਈਏ ਤੇ ਸਾਨੂੰ ਪਤਾ ਹੈ ਸ਼ਾਦੀ ਕਰ ਲਈ ਤੇਰੇ ਯਾਰ ਨੇ ਤੇ ਕੀ ਹੈ ਮਕਸਦ ਕੀ ਚਾਹਨਾ ਅੱਲਾ ਜਦੋਂ ਇੱਜ਼ਤ ਦੇਣ ਤੇ ਆਵੇ ਤੇਰੀ ਬਾਬੀ ਕੀ ਤੂੰ ਵੇਖੇਗਾ ਪਰੇਸ਼ਾਨ ਕੀ ਉਹਦੇ ਖੁੱਲੇ ਮਾਣੇ ਪੱਪੇ ਇਹ ਕੱਲਾ ਆ ਢੇਲੇ ਆ ਬੋਲ ਖੁੱਲੇ ਮਾਣੇ ਪੱਪੇ ਯਾਰ ਕਾਦੀ ਸਰ ਵਰਗਾ ਤੇਰੇ ਭਰਾ ਦੀ ਬੜੀ ਇੱਜ਼ਤ ਕਰਦੀ ਹੂੰ ਆ ਵੇਖੀ ਤੇ ਲੈਣ ਕੀ ਆਇਆ ਇਸੇ ਅਸਲ ਦੇ ਵਿੱਚ ਨਾ ਤੈਨੂੰ ਪਤਾ ਮੈਂ ਗੈਰਤਮੰਦ ਬੰਦਾ ਉਹਨਾਂ ਤੇਰੀ ਬਾਬੀ ਨੂੰ ਫਿਲਮਾਂ ਦੇ ਕੰਮ ਕਰਨ ਦਾ ਸ਼ੌਕ
ਫਿਲਮਾਂ 'ਚ ਗੰਦੀਆਂ ਔਰਤਾਂ ਕੰਮ ਕਰਦੀਆਂ ਉਹ ਵੀ ਗੰਦੀ ਉਹ ਦੇ ਚਾਂਸ ਮਤਲਬ ਜਦੋਂ ਇੱਜ਼ਤ ਦੇਣ ਤੇ ਰੋਕੀ ਜੀ ਨਹੀਂ ਹੁੰਦੀ ਤੇ ਤੂੰ ਕੀ ਚਾਹਨਾ ਮੈਂ ਚਾਹੁੰਦਾ ਮੈਂ ਬੋਸ ਕੀ ਪਾਈ ਹੋਵੇ ਕੋਲੇ ਚ ਚੇਨ ਹੋਵੇ ਇਹ ਉਂਗਲਾਂ ਪੰਡੇ ਬੜੀਆਂ ਸੋਨੇ ਦੀਆਂ ਅੰਗੂਠੀਆਂ ਨਾਲ ਲੱਤ ਰੱਖੀ ਹੋਵੇ ਤੇਰੀ ਭਾਬੀ ਨੱਚ ਰਹੀ ਹੋਵੇ ਲੋਕੀ ਕਹਿਣ ਵਾਹ ਕੀ ਜਨਾਨੀ ਕੀਤੀ ਅੱਲਾ ਦੀ ਇੱਜ਼ਤ ਦੇਣ ਤੇ ਆਵੇਂ ਉਹਨੂੰ ਦੇ ਦੇ ਚਾਂਸ ਹੈ ਕਿੱਥੇ ਬਾਹਰ ਖਲੋਤੀ ਮੱਲਾ ਠੀਕ ਨਹੀਂ ਉਹ ਵੀ ਠੀਕ ਨਹੀਂ ਬਲਾ ਆਪਣਾ ਫੌਜੋ ਆਏ ਲਾਲਾ ਦੇਖਿਆ ਹੈ ਮੇਰੀ ਬੀਵੀ ਰਹੇ ਅਸੀਂ ਰਹਿੰਦੇ ਹਾਂ ਬਹਿਣਾ ਬਰਾਵਾ ਹੋ ਗਿਆ ਐਸਾ ਭਾਈ ਬੜਾ ਫਾਇਦਾ ਹੁੰਦਾ ਹੈ ਇਹਦੇ ਬੱਚੇ ਨੂੰ ਫੁੱਫੋ ਕਹਿੰਦੇ ਨੇ ਉਹਦੇ ਬੱਚੇ ਨੂੰ ਮਾਮੂ ਕਹਿੰਦੇ ਨੇ ਜਦੋਂ ਇਕੱਠੇ ਹੁੰਦੇ ਨੇ ਮੰਮੀ ਪਾਪਾ ਹੁੰਦੇ ਨੇ ਉਹਨੇ ਆਵਾਜ਼ ਵੀ ਸਿਆਤੀ ਕਿਸੇ ਨੇ ਫੌਜੋ ਆਂਦੀ ਪਈਆ ਵੀਰਾ ਅੱਲਾ ਦੀ ਇੱਜ਼ਤ ਦੇਣ ਤੇ ਰੋਕੀ ਨਹੀਂ ਹੁੰਦੀ ਉਹਨਾਂ ਰੋਕੀ ਨਾ ਨਾ ਉਹ ਤੈਨੂੰ ਇੱਜ਼ਤ ਦੇਣੀ ਆਉਂਦੀ ਨਹੀਂ ਜੀ ਆ ਵੇਖੀ ਜਾ ਮੈਂ ਆਵਾਜ਼ ਮਾਰਦਾ ਤੂੰ ਆਵਾਜ਼ ਮਾਰ ਫੌਜੋ ਆਈ ਮਾਮੂ ਨਾ ਬੇਟਾ ਅਸਲ ਦੇ ਵਿੱਚ ਔਰਤ ਇੱਜ਼ਤ ਦੀ ਤੇ ਪਿਆਰ ਦੀ ਭੁੱਖੀ ਹੁੰਦੀ ਹੈ ਬੜੀ ਹਿੰਦੀ ਉਹਨੂੰ ਜਿੰਨੀ ਇੱਜ਼ਤ ਦੇ ਨਾਲ ਜਿੰਨੇ ਪਿਆਰ ਦੇ ਨਾਲ ਬੁਲਾਓਗੇ ਉਹਨੇ ਪਿਆਰ ਨਾਲ ਤੁਹਾਨੂੰ ਕੋਈ ਜਵਾਬ ਦੇਗੀ ਇਹ ਆਉਣੀਆਂ ਇਹ ਵੇਖਣਾ ਫੌਜੋ ਆਈ ਤਾਇਆ ਜੀ ਸਹੀ ਰਹੇ ਜਨੇਜੋ ਸਾਹਿਬ ਆਫਟਰ ਆਲ ਇੱਕ ਡਾਇਰੈਕਟਰ ਹੀ ਦੱਸੇਗਾ ਕਿ ਸਿਚੁਏਸ਼ਨ ਦੇ ਹਿਸਾਬ ਨਾਲ ਕਿਹੜੀ ਲਿਪਸ ਕਿਹੜੀ ਓਵਰਲੈਪ ਕਿਹੜੀ ਪੰਜ ਚਾਹੀਦੀ ਹੈ ਆਵਾਜ਼ ਵੀ ਨਹੀਂ ਹੁੰਦੀ ਤੂੰ ਦੇ ਫੌਜੋ ਆਈ ਚਾਚਾ ਬਾਹਰ ਮਰ ਜਾ ਸ਼ੁਕਰ ਹੈ ਮੈਨੂੰ ਸਾਰੇ ਸਹੁਰੇ ਲੱਭ ਗਿਆ ਓਏ ਚੱਲ ਬਲਾ ਗੁੰਗਾ ਹੈ ਪੂਰੀ ਫੈਮਿਲੀ ਗੁੰਗੀ ਹੈ ਅੱਛਾ ਜੀ। ਫੈਮਿਲੀ ਗੁੰਗੀ ਇਦਾਂ ਮੈਂ ਨਾਰੀ ਨੂੰ ਪੜ ਕੇ ਕਹਿੰਦੀ ਆਇਆ ਬਲਾ ਨੂੰ ਫੌਜੋ ਆਈ ਜਾਨੋ ਗੇਰੂ ਉਹਦੇ ਦੀ ਨਿਸ਼ਾਨੀ ਸੋਹਣਿਆ ਦੁੱਧ ਪੀਤੇ ਨੇ ਕੱਚੇ ਅੱਲਾ ਜਦੋਂ ਇੱਜ਼ਤ ਦੇਣ ਤੇ ਆਵੇ ਭਾਈ ਸਾਡੀਆਂ ਔਰਤਾਂ ਬੜੀਆਂ ਬੇਹਿਆ ਨੇ ਦੁਪੱਟਾ ਲੈਂਦੀਆਂ ਬੁਰਖਾ ਪਾਉਂਦੀਆਂ ਅੱਲਾ ਅੱਲਾ ਤੇ ਇੱਜ਼ਤ ਕਿਸੇ ਨੂੰ ਨਾ ਦੇ ਆਮੀਨ ਮੇਰੀ ਬੜੀ ਇੱਜ਼ਤ ਕਰਦੀ ਹੈ ਇਹ ਜਬਰ ਝਗੜਾ ਕਿਸੇ ਗੰਦੀ ਨਸਲ ਦੇ ਔਤਰੀ ਮਾਂ ਦੇ ਬੱਚਿਆ ਬੜਾ ਯੱਪ ਦੇਖਿਆ ਨਹੀਂ ਸਦ ਛੱਡੇ ਇਹ ਖਾਨਾ ਖਰਾਬ ਦੇ ਬਤਾ ਮੈਨੂੰ ਬਾਹਰ ਛੱਡ ਕੇ ਤੂੰ ਆਪਾ ਤੇ ਖਲੋਤਾ ਪਿਆ ਤੇ ਕੀ ਬਣੀਆਂ ਮੱਲੇ ਦੇ 8 ਮੁੰਡੇ ਮੇਰੇ ਪਿੱਛੇ ਲੱਗ ਗਏ ਸੀ ਤੇ ਕੀ ਮੁੱਕੀ ਤੇਰਾ ਮੂੰਹ ਮੈਨੂੰ ਮਾਰ ਜਾਣੀ ਤੇ ਮੈਂ ਤੇ ਦੂਰ ਚੱਲੀ ਸਾਂ ਉਹ ਚਲੀ ਜਾਣਾ ਸੀ ਆਉਂਦੀ ਇੱਜ਼ਤ ਰੋਕੀ ਦੀ ਨਹੀਂ ਹੁੰਦੀ ਦੂਰ ਓਏ ਮੇਰੀ ਗੱਲ ਸੁਣੇ ਨਾ ਹਾਂ। ਜਿਹੜੇ ਕੰਮ ਆਏ ਉਹ ਗੱਲ ਕੀਤੀ ਆ ਕਿ ਨਹੀਂ ਕੀਤੀ ਇਹ ਗੱਲ ਮੰਨ ਨਾਲ ਕੀ ਆਖਦਾ ਕਿਸੇ ਖੋਤੀ ਦਾ ਬੱਚਾ ਲੈ ਕੇ ਡਰਾਈਵਰਾ ਇਹ ਆਖਦਾ ਹਾਂ ਕੀ ਹੈ बड़ी इज्जत हुई तेरे भी ਖਾਲੀ ਆਖੇ ਕੁਝ ਵੀ ਬਹੁਤ ਕੀਤੀ ਸੋ ਮੈਂ ਅੱਗੇ ਕਰਨਾ ਕੀ ਹੈ ਕੁਝ ਵੀ ਨਹੀਂ ਜਿਵੇਂ ਉਹ ਕਹੇਗਾ ਉਵੇਂ ਕਰਨਾ ਤੂੰ ਮੇਰੇ ਦੀ ਮਰਜ਼ੀ ਨਹੀਂ ਕਰਨ ਦਿੰਦੀ ਨਾ ਫਿਲਮ ਦੇ ਕੰਮ ਕਰਨਾ ਹੀ ਨਾ ਆਹੋ। ਤੇ ਬਸ ਜਿਵੇਂ ਉਹ ਆਖੇਗਾ ਤਾਂ ਖਾਲਾ ਵੇਖਾ ਤੇਰੀ ਬਜਾਈ ਅੱਲਾ ਨੇ ਤੈਨੂੰ ਬੜੀ ਇੱਜ਼ਤ ਦਿੱਤੀ ਖਾਲੀ ਅੱਧਾ ਸਮਾਨ ਘਰ ਛੱਡ ਕੇ ਆਈਏ ਬਹੁਤ ਅੱਛੀ ਹਾਂ ਇਹਨੇ ਫਿਲਮਾਂ 'ਚ ਕੰਮ ਕਰਨਾ ਤਾਂ ਸੀਨ ਸਮਝਾ ਦਿੰਦੇ ਇਹਨਾਂ ਨੂੰ ਤੂੰ ਕਰਾਏਗਾ ਸੀ ਮੈਂ ਅਸਿਸਟੈਂਟ ਡਾਇਰੈਕਟਰ ਅੱਛਾ ਹਾਂਜੀ ਤੇ ਸੀਨ ਕੁਛ ਇਸ ਤਰ੍ਹਾਂ ਐਂਕਰ ਕੇ ਕੈਮਰਾ ਉਹ ਹੈ ਇੰਦੀ ਕਰਕੇ ਹੀਰੋਇਨ ਬਾਗ 'ਚ ਖਲੋਤੀ ਬਾਗ 'ਚ ਖਲੋਤੀ ਹੈ ਹਾਂ ਸਿੱਧੀ ਖੋਦੀ ਹੀਰੋਇਨ ਬਾਗ 'ਚ ਖਲੋਤੀ ਹੈ ਹਾਂ ਤੇ ਇੰਜ ਕਰਕੇ ਹਲਕੀ ਹਲਕੀ ਬਾਰਿਸ਼ ਹੋ ਰਹੀ ਮੈਨੂੰ ਹੋ ਕੀ ਰਿਹਾ ਇਹਨੂੰ ਪਹਿਲੇ ਯਾਦ ਆ ਰਿਹਾ ਇਹ ਪਹਿਲੇ ਯਾਰ ਤੇ ਮਿਰਚਾਂ ਪਾ ਕੇ ਪਿਆਰ ਕਰਦੇ ਸੀ ਸਦਕੇ ਅੱਲਾ ਇੱਜ਼ਤ ਦੇ ਰਿਹਾ ਦੇ हीरोइन बाग से खलोती है ठंडी ठंडी हवा चल रही है हल्की हल्की बारिश हो रही है हीरो इंज करके हीरोइन दे कोल आया उन्हें हीरोइन दा हाथ फड़या ਵੇ ਹੱਥ ਲਾ ਕੇ ਮਾਰੋ ਮੈਂ ਕਿੱਥੇ ਚੱਲੀ ਬੱਚਾ ਸਾਰਾ ਤੇਰੀ ਦਾ ਪੈਰ ਕੱਟਾ ਲੱਗਾ ਪਾ ਉਹ ਬੋਲੋ ਕੀ ਕਰਦੇ ਅੱਕੀ ਵੀ ਕਰ ਰਹੀ ਹੈ ਹੱਥ ਲਾਂਦੋਈ ਤੂੰ ਨਹੀਂ ਚਾਹਦੀ ਮੈਂ ਬੋਸ ਕੀ ਪਾਵਾਂ ਜਾਨੀਆਂ ਮੈਂ ਜੇਲ੍ਹ ਮਾਰੀ ਹੋਵੇ ਜਾਨੀਆਂ
तो इज्जत ना नच रही होवे हाँ मैं खैर तो ना पैसे चुक जाऊंगा चांदनिया तो लाओ दे हाथ आओ जी जाओ जी लो जी इंज करके कैमरा पहाड़ा तो ओपन होया किथे ओपन कीता ही और जी प्रगण खुस रहा कितो पहाड़ा तो इज्जत अल्लाह दे रहा इंज करके कैमरा पहाड़ा तो ओपन कीता पहाड़ा तो इंज करके कैमरा एक बाग दे विच आया बाग दे विच हीरन खलोती है चिट्टे रंग दा सूट पा के विधवा ਇਹਨੂੰ ਕੀ ਹੋ ਗਿਆ अल्लाह मैंने ना औलाद दी अंदर मेरा पुत्र लत्ता मार रहा है ਉਹ ਲੱਤਾਂ ਨਹੀਂ ਮਾਰ ਰਿਹਾ ਹਾਂ। ਉਹ ਢਿੱਡ ਦੇ ਅੰਦਰ ਕਹਿ ਰਿਹਾ ਅੱਲਾ ਨੇ ਮੇਰੀ ਮਾਂ ਨੂੰ ਬੜੀ ਇੱਜ਼ਤ ਦਿੱਤੀ ਇੰਜ ਕਰਕੇ ਕੈਮਰਾ ਪਹਾੜਾ ਤੋਂ ਓਪਨ ਕੀਤਾ ਪਹਾੜਾ ਤੋਂ ਬਾਗ ਦੇ ਵਿੱਚ ਆਇਆ ਬਾਗ ਦੇ ਵਿੱਚ ਹੀਰਨ ਚਿੱਟੇ ਰੰਗ ਦਾ ਸੂਟ ਪਾ ਕੇ ਖਲੋਤੀ ਹੈ ਹੀਰਨ ਦੇ ਹੱਥ ਦੇ ਵਿੱਚ ਗੁਲਾਬ ਦਾ ਫੁੱਲ ਹੈ ਗੁਲਾਬ ਦਾ ਫੜ ਤੂੰ ਗੋਭੀ ਦਾ ਫੜ ਹੀਰਨ ਦੇ ਹੱਥ 'ਚ ਗੁਲਾਬ ਦਾ ਫੁੱਲ ਹੈ ਇੰਜ ਕਰਕੇ ਹੀਰੋ ਆਇਆ ਉਹਨੇ ਹੀਰੋ ਦੇ ਹੱਥ 'ਚ ਗੁਲਾਬ ਦਾ ਫੁੱਲ ਫੜਿਆ बे मुंडिया तेरे फूल का तुम्हारी मारनी है ओ बच्चे ना जल्दी ना मुझे फसिया तेरी मैं बैठ के टक से उतरी मार के फसिया पहुंचो क्या करे की भी कर रही है हाथ लोग दे तू नहीं चाहती कि मेरे को बड़ी गड्डी होवे चांदनिया बोझ की पाई होवे हाँ। तू नच रही होवे हाँ। मैं पैसे चुक रहा हूँ चांदनिया तो लाओ दे हाथ आओ जी ਆਇਆ ਜੀ दादा हाली बचपन भूलिया नहीं ਬਚਪਨ ਚ ਅੱਲਾ ਮੈਨੂੰ ਵੀ ਬੜੀ ਇੱਜ਼ਤ ਦਿੰਦਾ ਸੀ ਲਓ ਜੀ ਇੰਜ ਕਰਕੇ किसी मेरे को घबराना नहीं नहीं, नहीं, मैं मैं जो नजर आनी होवे दी नहीं की ਮੈਨੂੰ ਵੀ बस मैंने हाथ से नहीं लाना मुंह ना तेरी मर्जी गल कर दो ਮੈਂ ਵੀ ਮੂੰਹ ਨਹੀਂ ਲਾਉਂਦਾ ਤੁਸੀਂ ਮੈਨੂੰ ਹਫਸ਼ੀ ਸਮਝੋ ਲਓ ਜੀ ਇੰਜ ਕਰਕੇ ਸੀਨ ਖੁੱਲੇ ਆ ਕੀ ਖੁੱਲੇ ਆ ਸੀਨ ਚੈੱਕ ਕਰ ਰਹੇ ਆ ਇੰਜ ਕਰਕੇ ਫਰੇਮ ਖੁੱਲੇ ਆ लाला जी जो तुम बोलते हो ना हाँ। तो पिछे थोड़ी कोई चीज ऐ करती है ਛੋਟਾ ਡਾਇਰੈਕਟਰ ਦੇ ਦੋ ਦਿਮਾਗ ਹੁੰਦੇ ਨੇ ਇੱਕ ਬੁੱਢੀ ਨੂੰ ਕੰਮ ਕਰਾਉਣ ਵਾਲਾ ਦੂਜਾ ਤਾਂ ਬੰਦੇ ਨੂੰ ਇੱਜ਼ਤ ਦਿਵਾਉਣ ਵਾਲਾ ਇੰਜ ਕਰਕੇ ਸੀਨ ਖੁੱਲਿਆ ਆਪਣਾ ਸੀਨ ਖੁੱਲਿਆ ਜੀ ਛੱਡ ਦਿਓ ਕੁਛ ਤਾਂ ਖੁੱਲ ਰਿਹਾ ਨਾ ਇੰਜ ਕਰਕੇ ਤੁਸੀਂ ਨਿਕਲੇ ਨਿੱਕਰ ਬਨੈਣ ਤੁਸੀਂ ਪਾਈ ਹੈ सिद्धार्थ ਇਹਦੇ ਜਿਸਮ ਤੇ ਨਿਸ਼ਾਨ ਤੇ ਕੋਈ ਨਹੀਂ नहीं नहीं तुझे ट्राई लगा ओ बशीरू ये निकर बना अल्लाह इज्जत दे रही ਜੱਫੀ ਪਾ ਮੈਂ ਵੀ ਲਵਾਣਾ ਮੈਨੂੰ ਜੰਤੀ ਕਰ ਨਿੱਕਰ ਬਨੈਣ ਤੁਸੀਂ ਪਾਈ ਹੈ ਸਾਹਮਣੇ ਸਵਿਮਿੰਗ ਪੂਲ ਹੈ स्विमिंग पूल ਕਹਿ ਦੋ ਅਜੇ ਖੁਸ਼ ਕੇ ਰਗੜਾ ਨਾ ਲਵਾ ਲੈਣਾ ਐਂਡ ਤੁਸੀਂ ਸਵਿਮਿੰਗ ਪੂਲ ਦੀ ਛਾਲ ਮਾਰੀ ਪਰਲੀ ਸਾਈਡ ਤੋਂ ਤੁਸੀਂ ਨਿਕਲੇ ਇੱਕ ਬਜ਼ੁਰਗ ਆਦਮੀ ਉਹਦੇ ਹੱਥ ਤੋਲੀਆ ਕੰਮ ਦਾ ਕੰਮ ਬਤਾਇਆ ਉਹਨੇ ਐਂ ਕਰਕੇ ਤੁਹਾਨੂੰ ਤੋਲੀਆ ਲੱਭੀ ये कालू अफिया आपसे कहना है फसिया आपसे कहना है फसिया तेरी मैं प्यार करता फसी है फसिया आपसे कहना है जस्सी मार दे ਆਪ ਤੇ ਨਿਕਲ ਜਾ अब बच्चो क्या कर रहे ये भी कर रही है हाथ लंदा ही तू नहीं चाहती मेरा नाम हाउस होवे जानियो बड़ी गड्डी होवे हाँ। मैं बोझ की पाई होवे तू नच रही होवे हाँ। मैं पैसे चुके जाऊंगा जानियो तो जाओ जी ओ जी आ जाओ ਦੌੜ ਲੈ ਲੈਣਾ ਹਾਂ ਖਲੋ ਜਾ ਫਿਰ ਲੀਪੋ हाय बीमारो खान ਓਏ ਪਾਗਲ ਹੈ ਤੁਹਾਡੀ ਭੈਣ ਨੂੰ ਲੈ ਚੱਲਾ ਜੇ ਸੁੱਕਾ ਜੀ ਆ इज्जत मेरी पावे जिदे मर्जी हथों मिल रही ਉਹ ਭਾਈ ਇਹਨੂੰ ਮੈਂ ਹੀਰੋ ਨਹੀਂ ਬਣਾਉਣਾ ਤਾਂ ਮੈਂ ਗੁਲਾਬ ਦੇ ਵੀ ਪਾਉਣਾ ਅਗਲੇ ਹਫਤੇ सोचो एक भी कर रही है ये तो किसी ने खत्ती मार दिया बच्चे पूरा मरेगा हाँ तू नहीं चाहता तू बॉस की पावे चलना पैरों में दिल
ਵਾਲੀ ਜੁੱਤੀ ਹੋਵੇ ਚਾਹੁੰਦਾ ਹੱਥ ਵਿੱਚ ਸੋਨੇ ਦੀਆਂ ਅੰਗੂਠੀਆਂ ਚਾਹੁੰਦਾ। ਹੋਵਣ ਤੂੰ ਲੱਤ ਰੱਖ ਕੇ ਬੈਠਾ ਸਿਗਰਟ ਪੀ ਰਿਹਾ ਹੋਵੇਂ ਪੀ ਰਿਹਾ ਹੋਵਾਂ। ਮੈਂ ਨੱਚ ਰਿਹਾ ਵਾਂ ਤੂੰ ਪੈਸੇ ਚੁੱਕ ਰਿਹਾ ਹੋਵੇਂ ਚਾਹੁੰਦਾ। ਤੇ ਫਿਰ ਮੋਠੇ ਰੱਖ ਆਹੀ ਕੀ ਹੈ की है ये चुप बॉस की ये चुप 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 गल दे विच सोने दी चेन हाथ च अंगूठियां मुख चुप कर मोट फाड़ के रख एक ही भी कर रही है ओ भाई अल्लाह ने तेन बड़ी इज्जत दी मेरे को तेरी इज्जत बड़ी सुस्त पहन दी की होन दिया एक्चुअली सीन दी ਤੁਸੀਂ ਬੜੇ ਅੱਛੇ ਐਕਟਰ ਹੋ हाँ जी ਹਾਂ ਮੈਂ ਬਸ ਤੁਹਾਨੂੰ ਫਿਲਮ 'ਚ ਪਾ ਦੇਣਾ ਕਿ ਨਵਾਂ ਸੋਫਾ ਤਿਆਰ ਹੋ ਲਵੇ ले सोफे की टेंशन तू पावे बेंच लाया लकड़ का लाया तू यार, फाड़ देना इज्जत चाहिए बस ਯਾਰ ਇਹ ਜੀ ਐਵੇਂ ਕਹਿੰਦੇ ਮੈਂ ਤਾਂ ਕਿਲੇ ਤੇ ਬਹਿ ਕੇ ਵੀ ਕਰ ਲਾਂਗੀ दो मेरी बात सुना डायरेक्टर सीन ऐसा बना मैं सहमा में की नजर आवा ਮੈਂ ਕਹਿੰਦਾ ਅੱਜ ਕੱਲ ਨਹੀਂ ਵੀ ਸਹਿਮਾਂ ਹੁੰਦੀਆਂ ਤਾਂ ਲੱਗ ਰਹੀਆਂ ਹੁੰਦੀਆਂ नहीं दिया सारा कुछ करना पड़ेगा ਹਾਂ तुसी भी आ जाओ भाई जी आ जाओ मैंने इज्जत चाहिए भावे पीती पीती हो रहे ਜੇ ਉਹਨਾਂ ਨੂੰ ਵੀ ਭੇਜਣਾ ਹੀ ਤੇਰਾ ਕੀਮਾ ਕਰਾ ਕੇ ਆਲੂ ਪਾ ਕੇ ਹਾਂਡੀ ਭੇਜ ਦੇ मेरी बात सुन की? मैंने तो जल्दी हिट कराना तो बस देखी चल लो मैं इनू टीका लवा के आया मैं तो यार ਉਹਦਾ ਤੇਰਾ ਝਟਕਾ ਨਹੀਂ ਬਰਦਾਸ਼ਤ ਹੋਣਾ ਮੇਰੇ ਕੋਲ वो जगह गई मुझे क्यों नहीं कदी दे ਗੱਲ ਗੱਲ ਸੁਣੋ ਸਾਨੂੰ ਜ਼ੋਰ ਦਿਲ ਦੇ ਵੀ ਹੁੰਦੇ ਨੇ ਤੁਸੀਂ ਆਪਣੇ ਨਹੀਂ, ਨਹੀਂ। ਹਾਂ ਤੇਰੀ ਬੁੱਢੀ ਕੀ कितनी की देर लगेगी मैंने बॉस की पहुंच ਜਿੰਨੀ ਦੇਰ ਇਹਦੇ ਲਾਉਂ ਤੇ ਤੇਰੇ ਪਹੁੰਚ ਉਨੀ ਦੇਰ ਇਹਨੇ ਲਾਉਣੇ ਤੇ ਬਾਲ ओए डायरेक्टर ओए मेरी बात सुनो ना ए अपने दोस्त नु दस के मैं कौन हां ਅਸਲ ਨਾਂ ਕੀ ਇਹਦਾ मेरा नाम पुशरा है ਆਪਣਾ ਡਾਇਰੈਕਟਰ बुशरा का देखी है आगे नहीं दिया पुशरा तो बुशरा की हो ही नहीं सकती वो क्यों वो नहीं नहीं ਆਪਣਾ ਡਾਇਰੈਕਟਰ ਹਾਂ ਇਹਦੇ ਕੋਲ ਕਿਹੜੀ ਫਿਲਮ ਵਿੱਚ ਕੰਮ ਕਰਾਣਾ ਹੈ ਵਿੱਚ ਰਿਜ਼ਾਈ ਤੇ ਲੜਾਈ ਠੀਕ ਹੈ आप तुम दसा बुशरा की है हां तेरे को पुशरा तेरे गुल्ले मारे पापे तो साडे नहीं पाले ने ਐਵੇਂ ਤੁਸੀਂ ਗੁੱਸਾ ਕਰ ਰਹੇ ਹੋ ਸਾਡੇ ਕੋਲ ਆਪਣਾ ਸ਼ਵਾਰ ਮੈਂ ਚਲੋ ਜੀ चेन कितनी देर पड़ेगी ਚੇਨ ਪਈ ਹੈ ਤੂੰ ਆਪਣੀ ਇੱਥੇ ਗੱਲ ਸੁਣ ਉਹਦੀ ਲਾਸਟ ਟਾਈਮ ਨਿਕਲਣੀ ਤੂੰ ਚੇਨ ਪਾ ਲੈ ਦੇ ਪੈਸੇ ਦੇ ਮਨ ਚੰਗਾ ਰਹੇਗਾ ਤੁਹਾਡੀ ਮੰਨ ਕੇ ਮੈਂ ਜ਼ਿੰਦਗੀ ਬਰਬਾਦ ਕੀਤੀ ਹੈ ਆਪਣੀ बेटा मैं तेनू आबाद कीता बर्बाद नहीं कीता ਮੈਂ ਆਪਣੀ ਬਾਹਰ ਹਾਊਸ ਕੋਈ ਨਾ ਵਿਆਹ ਕਰ ਲੱਗਾ ਮੈਂ ਆਪਣਾ ਵਿਆਹ ਕਰਕੇ ਹੀ ਰਹਿਣਾ ਹੈ। तू पागल तो नहीं हो गया ਇਹੀ ਸਮਝ ਲਓ कैसा बेवकूफ है बेटा एक गल याद रखी ਜਿਹੜੀਆਂ ਮਾਂ ਪਿਓ ਨੇ ਇਜ਼ਤਾਂ ਸ਼ਰਮਾਂ ਦੇ ਨਾਲ ਘਰ 'ਚ ਕੁੜੀਆਂ ਲਿਆ ਕੇ ਦਿੱਤੀਆਂ ਹੋਣ ਉਹੀ ਚੰਗੀਆਂ ਹੁੰਦੀਆਂ ਬਾਹਰ ਦੀਆਂ ਔਰਤਾਂ ਕਦੀ ਪੁੱਤਰ ਘਰ ਦੇ ਵਿੱਚ ਕਾਬਲ ਨਹੀਂ ਹੁੰਦੀਆਂ ਲਿਆਉਂਦੀਆਂ ਅੱਪਾ ਜੀ ਜੋ ਮਰਜ਼ੀ ਕਹੋ ਮੈਂ ਬੜਾ ਤੰਗ ਆਪਣੀ ਬੀਵੀ ਕੋਲੋਂ ਮੈਨੂੰ ਇੱਥੋਂ ਬੜਾ ਸੁੱਖ ਹੈ ਪੁੱਤਰ ਮੇਰੀ ਗੱਲ ਮੰਨ ਜਾ ਚੰਗਾ ਰਹੇਗਾ ਜਿਹੜੀ ਤੇਰੀ ਬੀਵੀ ਹੈ ਉਹ ਤੇਰੇ ਨਾਲ ਸੱਚਾ ਪਿਆਰ ਕਰਦੀ ਹੈ ਮੈਨੂੰ ਨਹੀਂ ਚਾਹੀਦਾ ਪਿਆਰ ਮੇਰੀ ਜ਼ਿੰਦਗੀ ਦੇ ਸਕੂਲ ਨਹੀਂਗਾ ਤੁਸੀਂ ਵੀ ਮੇਰੀ ਜਾਨ ਸਕਦੇ ਹੋ ਅੱਛਾ ਅੱਜ ਉਸ ਪਿਓ ਨੂੰ ਕਹਿ ਰਿਹਾ ਕਿ ਮੇਰੀ ਜਾਨ ਛੱਡ ਦਿਓ ਉਹ ਜਿਹਨੇ ਤੈਨੂੰ ਪੜਾਇਆ ਲਿਖਾਇਆ ਇਸ ਕਾਬਲ ਕੀਤਾ ਕਿ ਅੱਜ ਤੂੰ ਪਿਓ ਦੇ ਸਾਹਮਣੇ ਖਲੋ ਕੇ ਬੋਲ ਰਿਹਾ ਇੱਕ ਗੱਲ ਯਾਦ ਰੱਖੀ ਪੁੱਤਰ ਔਰ ਜਿਹੜਾ ਸਲੂਕ ਤੁਸੀਂ ਆਪਣੇ ਮਾਂ-ਬਾਪ ਦੇ ਨਾਲ ਕਰੋਗੇ ਕੱਲ ਨੂੰ ਤੁਹਾਡੀ ਔਲਾਦ ਵੀ ਤੁਹਾਡੇ ਨਾਲ ਉਹੀ ਗੱਲ ਕਰੇਗੀ ਇੱਕ ਗੱਲ ਯਾਦ ਰੱਖੀ ਪੁੱਤਰ ਇਹ ਕੀ ਸੀ ਤੂੰ ਇੱਥੇ ਆਉਣ ਤੋਂ ਪਹਿਲਾਂ ਤੇ ਕੀ ਬਣਿਆ ਇੱਥੇ ਆ ਕੇ ਵੇਖਣਾ ਸੀ ਜਿਸ ਨੂੰ ਉਸ ਨੂੰ ਤੱਕਿਆ ਤੇ ਕੀ ਲੱਭੀ ਇੱਧਰ ਉੱਧਰ ਜਾ ਕੇ ਇਹ ਹੱਥ ਪੈਰ ਤੇ ਜ਼ੁਬਾਨ ਤੇਰੀ ਰੁਕਦੀ ਨਹੀਂ ਤੇ ਕੀ ਕਰਨਾ ਹੈ ਆਪਣਾ ਆਪ ਮਨਵਾ ਕੇ ਓਏ ਨਾ ਸਮਝਾ ਪੁੱਤਰਾ ਅੱਜ ਉਦੋਂ ਹੀ ਹੁੰਦਾ ਮੁੱਖ ਮਾਂ ਪਿਓ ਦਾ ਤਕੀਏ ਜਦੋਂ ਸਾਹਮਣੇ ਬਿਠਾ ਕੇ ਸਹੀ ਕਿਹਾ ਬਾਜੀ ਜਦੋਂ ਇਹਨੇ ਬੰਦੇ ਨੂੰ ਤੁਹਾਡੀ ਸਮਝ ਨਹੀਂ ਤੇ ਮੈਂ ਗੱਲਾਂ ਕਿਵੇਂ ਸਮਝਦਾ कैसा बदतमीज है तू फिर बदतमीजी कर रहे हो ਅੱਬਾ ਜੀ ਮੈਂ ਬਦਤਮੀਜ਼ੀ ਨਹੀਂ ਤੁਹਾਨੂੰ ਪਤਾ ਨਹੀਂ ਬੁੱਢੀ ਦਾ ਅਗਰ ਮਾਂ ਦੇ ਪੈਰਾਂ ਥੱਲੇ ਜੰਨਤ ਹੁੰਦੀ ਹੈ ਨਾ ਹਾਂ। ਤੇ ਬੁੱਢੀ ਦੇ ਪੈਰਾਂ ਥੱਲੇ ਬੰਦੇ ਦੇ ਮੋਢੇ ਹੁੰਦੇ ਨੇ बकवास कर रहे हैं